तीरो रो बाटी निहारा वे सांवल मोड़ मुहार रो रो मैं रो रो मैं बाट निहारा सांवल मोड़ अस्सलाम वालेकुम नाजरीन, मैं अजमल सोनी ते तुसी देख रहे सज्जाद जानी ऑफिशियल। दिल की चोटों ने नाजरीन अज मेरे नाल बहुत अच्छे सिंगर साहिद मिठापुरिया, हसनैन, फरीद ते फलकशेर आ गया। आज दिल की चोटों ने नाजरीन चैन से इन्होंने चैन ना बैठ नहीं देना ते प्रोग्राम शुरू करते हैं। तो प्रोग्राम तुसी देखना जिन्हां दे अंदर कोई उबाले आ ये कढ़ना चाहुंदे आ ते पता नहीं की होण वाला अज ते दिल थाम के बहना जरा। अच्छा मिठा जी तुसी मैनूं ये दसो सोने न दिया जी मेरी भी सुननी कि अपने ही सोने ना दिया सोनी ने हमें गाने ना दिया। तुसी मच्छरदानी ला लो जे नींद नहीं आउंदी तुहानूं। अच्छा हुण सूरत हाल है कि फरीद साहब कहंदे मैं बहुत अच्छा गाउंदा ते तुहाडा की ख्याल है इन्हां दे बारे? कहते दुनिया जमाना कहता सारी दुनिया कह रही ਸੋਨੀ ਭਾਈ ਗੱਲ ਪਤਾ ਕੀ ਆ ਕਹਿਣ ਨਾਲ ਕੱਖ ਵੀ ਨਹੀਂ ਹੁੰਦਾ। अच्छा जी ਆ ਘੋੜਾ ਘੋੜੇ ਦਾ ਮੈਦਾਨ ਸਭ ਤੋਂ ਪਹਿਲੇ ਤਾਂ ਕੂੜਪੁਣੇ ਦੀ ਇੰਤਹਾ ਵਾ ਵੀ ਇਹ ਗਾਇਕੀ ਦੇ ਵਿੱਚ ਉਹਨੇ ਕੈਸਾ ਜਾਨਵਰ ਪਾਇਆ ਘੋੜਾ ਤੇ ਘੋੜੇ ਦਾ ਮੈਦਾਨ। ਬੇਟੇ ਕੋ ਅੱਛੀ ਗੱਲ ਕਰ ਭਾਈ ਸਾਰੀ ਜ਼ਿੰਦਗੀ ਆਪ ਤੂੜੀ ਵੰਡਾ ਖਾਦਾ ਤੇ ਅੱਜ ਘੋੜਾ ਪਾ ਲਿਆ ਵੇ। ਭਾਈ ਸੋਹਣੀ ਇਦਾਂ ਦੇ ਸਿੰਗਰ ਨੇ ਨਾ ਸਭ ਤੋਂ ਪਹਿਲਾ ਕਲਾਮ ਚੋਰ ਦੀ ਸ਼ਾਨ ਚ ਲਿਖਿਆ ਹੁੰਦਾ। शोर दी शान ਤੇਰੇ ਬਾਰੇ ਵਿੱਚ ਸ਼ਾਨ ਚ ਕੁਝ ਲਿਖਿਆ ਕੁਝ? अच्छा यार मेरे मेहमान इतना नहीं कहना पढ़े लिखे आदमी है तो इन्हों का ख्याल करना कोई ऐसी गुफ्तगू ਨਹੀਂ नहीं ਖਿਆਲ ਨੂੰ ਮਸਲਾ ਕੀ ਕਰੀਏ ਦੱਸੋ ਇਹਨਾਂ ਨੂੰ। ਸੋਨੀ ਭਾਈ ਇਦਾਂ ਦੇ ਬੰਦੇ ਖੁਸਰੇ ਦੇ ਸ਼ਨਾਖਤੀ ਕਾਰਡ ਤੇ ਰਾਸ਼ਨ ਲੈ ਆਉਂਦੇ ਇਦਾਂ ਦੇ ਖੋਤਨ ਵੇਖ ਕੇ ਕਹਿਣਗੇ ਸਾਲ ਦਾ ਵੱਡਾ ਮੇਰੇ ਤੋਂ ਬਸ। ਆਏ ਹਾਏ ਇਦਾਂ ਦੇ ਬੰਦੇ ਪਰੌਣੇ ਦੀ ਜੁੱਤੀ ਪਾ ਕੇ ਬਾਹਰੋਂ ਫੇਟ ਰਹੇ ਹੁੰਦੇ ਫਿੱਟੇ ਮੂੰਹ। ਇਦਾਂ ਦੇ ਪੈਟਰੋਲ ਪੰਪ ਵਾਲਿਆਂ ਨੂੰ ਕਹਿਣਗੇ ਯਾਰ ਤੁੱਕ ਮਲੰਗਾ ਦੇ ਪਾ ਦੇ ਥੋੜੀ। ਨਹੀਂ ਭਾਈ ਇਹਦਾ ਮੂੰਹ ਵੇਖੋ ਦਲੀਏ ਦਾ ਕੋਠਾ ਲਿਪਿਆ। ਭਾਈ ਸੋਹਣੀ ਤੁਸੀਂ ਫਲਕ ਭਾਈ ਦਾ ਵੀ ਮੂੰਹ ਦੇਖ ਲਓ, ਇੱਕ ਤਾਰ ਨਾਲ ਪੂਰੀ ਦੁਨੀਆ ਦੀ ਵਾਇਰਿੰਗ ਕੀਤੀ। वाह वाह ਤੁਸੀਂ ਫਰੀਦ ਦਾ ਮੂੰਹ ਦੇਖੋ ਜੀ, ਕਬਜ਼ ਟੁੱਟਣ ਦੀ ਆਵਾਜ਼ ਆਈ ਹੁੰਦੀ। ਆਏ ਹਾਏ ਸੋਹਣੀ ਭਾਈ ਇਹਦਾ ਮੂੰਹ ਵੀ ਵੇਖ ਲਓ, ਇੱਕੋ ਕਣੀ ਵਾਲੀ ਬਾਰਿਸ਼ ਹੁੰਦੀ ਫਿੱਟੇ ਮੂੰਹ। ਹਾਏ ਇਹਦਾ ਮੂੰਹ ਦੇਖ ਲਓ, ਇੱਕੋ ਦੰਦ ਵਾਲਾ ਮੂੰਹ ਹੁੰਦਾ ਬਸ। ਭਾਈ ਫਰੀਦ ਦਾ ਮੂੰਹ ਦੇਖ ਲਓ, ਇੱਕ ਬੋਤਲ ਦਾ ਪੈਟ ਹੁੰਦਾ। ਹਾਏ ਪਰ ਸ਼ਿੰਗੜੀ ਦੇ ਉੱਤੇ ਕੋਨ ਆਈਸਕ੍ਰੀਮ ਲਾਈ ਹੁੰਦੀ ਫਿੱਟੇ। ਭਾਈ ਸੋਹਣੀ ਦਾ ਮੂੰਹ ਦੇਖ ਲਓ, ਇੱਕੋ ਦਾਣੇ ਦੀ ਕਿਲੋ ਦਾਲ ਹੁੰਦੀ। ਸੋਹਣੇ ਭਾਈ ਦਾ ਮੂੰਹ ਵੇਖ ਲਓ, ਇੱਕੋ ਮੱਝ ਸੜੀ ਤੀਲੀ ਹੁੰਦੀ। ਹਾਏ ਸ਼ਾਪਰ ਜਿਹਾ ਹਾਥੀ ਬੈਗ एंकर कौन है तुम्हारे चो? ਸੋਹਣੀ ਭਾਈ ਇਹਦਾ ਮੂੰਹ ਦੇਖ ਲਓ। पहले तो मेनू क्या वा ओनू कहना वा। ਅੱਛਾ ਹਾਏ ਮੈਨੂੰ ਪਤਾ ਹੀ ਨਹੀਂ। हां तो लग जाएगा पता तो। ਇਹ ਫਲਕ ਭਾਈ ਵੀ ਮੈਡੀਕਲ ਸਟੋਰ ਤੋਂ ਚਲੇ ਗਏ ਗਲੂਕੋਜ਼ ਦੀ ਬੋਤਲ ਲੈਣ। अच्छा ਗਲੂਕੋਜ਼ ਦੀ ਬੋਤਲ ਲੈ ਕੇ ਆਏ, ਘਰ ਲਵਾ ਲੂ ਕੇ ਫਿਰ ਵਾਪਸ ਖਾਲੀ ਦੇਣ ਚਲਾ ਗਿਆ। वो क्यों? ਉਹ ਵੀ ਖਾਲੀ ਉਹ ਨਹੀਂ ਦੇਈਦੀ ਹੁੰਦੀ। ਸੋਹਣੀ ਭਾਈ ਮਿੱਟੇ ਭਾਈ ਨੇ ਨਾ ਸਾਈਕਲਾਂ ਦੀ ਦੁਕਾਨ ਪਾ ਲਈ। ਅੱਛਾ। ਇੱਕ ਬੰਦਾ ਆ ਕੇ ਕਹਿੰਦਾ ਭਾਜੀ ਮੇਰਾ ਚੱਕਾ ਸਿੱਧਾ ਕਰ ਦਿਓ। ਸਵੇਰੇ ਆ ਕੇ ਵੇਖਿਆ ਤੇ ਉਹਨੇ ਫੜ ਕੇ ਕੱਟ ਕੇ ਸਿੱਧਾ ਕੀਤਾ ਹੈ। ਹਾਏ ਆ ਫਰੀਦ ਭਾਈ ਨਵੀਂ ਨਵੀਂ ਛੋਟੀ ਜਿਹੀ ਸੁਨਿਆਰੀ ਦੁਕਾਨ ਪਾਈ ਤੇ ਬਾਹਰ ਕਬਾੜ ਖਾਣੇ ਦਾ ਕੰਡਾ ਲਾਇਆ। ਮਨੇ ਤੇਰਾ ਮੂੰਹ ਹੀ ਐ ਜਿਵੇਂ ਸ਼ੁਰਲੀ ਚਲਾਉਣ ਵਾਲੀ ਤੋਪ ਹੁੰਦੀ। ਹਾਏ छुरली वाली वो मरे वो केड़ी तो छुरली चलाउण वाली तो। ਭਾਈ ਫਰੀਦ ਦੇ ਬੂਹੇ 'ਚ ਕੋਈ ਫੈਰ ਮਾਰ ਗਿਆ ਤੇ ਖਿੱਚ ਕੇ ਉਹਦੇ ਬੂਹੇ 'ਤੇ ਜਾ ਕੇ ਮੋਟਰਸਾਈਕਲ ਦੀਆਂ ਰੇਸਾਂ ਦੇ ਰਿਹਾ। ਇਹਦੇ ਅੱਬੇ ਨੇ ਕਿਹਾ ਜਾ ਬੇਟੇ ਮੌਕਾ ਵੇਖ ਕੇ ਨਾ ਦੁਸ਼ਮਣਾਂ ਨੂੰ ਫੈਰ ਮਾਰਿਆ। अच्छा ਤੇ 3 ਘੰਟੇ ਬਾਅਦ ਵਾਪਸ ਆ ਗਿਆ। वो क्यों? ਕਹਿੰਦਾ ਅੱਬਾ ਜੀ ਮੈਂ ਸਾਰੀ ਕਮੀਜ਼ ਲਾ ਕੇ ਵੇਖੀ ਕਿਤੇ ਮੌਕਾ ਨਹੀਂ ਸੀ। वो मौका नहीं मौका गया सी। ਮੌਕਾ ਫਰੀਦ ਭਾਈ ਦੇ ਅੱਬੇ ਨੇ ਇਹਨੂੰ ਕੋਈ ਕੰਮ ਕਿਹਾ, ਇਹਨੇ ਕੰਮ ਨਹੀਂ ਕੀਤਾ। ਇਹਦਾ ਬਾ ਕਹਿੰਦਾ ਤੂੰ ਮੇਰਾ ਕੰਮ ਨਹੀਂ ਕਰਦਾ, ਮੇਰੇ ਮੱਥੇ ਤੇ ਪੱਗ ਲਿਖਿਆ। ਅੱਗੋਂ ਕਹਿੰਦਾ ਬਾਜੀ ਧੁੰਦਲਾ ਨਜ਼ਰ ਆਉਣ ਡਿਆ। ਆ ਮਰੇ ਤੂੰ ਕੈਸਾ ਤੇਰਾ ਮੂੰਹ ਆ ਪਲਾਸ ਨਾ ਗੁੱਡੀ ਲੁੱਟੀ ਹੁੰਦੀ ਐ। ਓਏ ਓਏ ਚਾਮੇ ਨਾਲ ਦੰਚੋ ਬੋਟੀ ਕੱਢੀ ਹੁੰਦੀ ਓਏ। ਚਾਮੇ ਨਾਲ ਦੰਚੋ ਬੋਟੀ ਕੱਢੀ ਹੁੰਦੀ। अच्छा ਅੱਜ ਫਰੀਦ ਕੋ ਅਫਸਰ ਨਹੀਂ ਲੱਗ ਰਿਹਾ? ਲੱਗ ਰਿਹਾ ਇਹ ਅਫਸਰ ਲੱਗ ਰਿਹਾ ਮਹਿਕਮਾ ਨਹਿਰ ਦਾ। ਅੱਛਾ। ਵਜ਼ੀਰ ਭਾਈ ਫਰੀਦ ਮਹਿਕਮਾ ਨਹਿਰ ਦਾ ਅਫਸਰ ਆ ਤਾਂ ਡੁੱਬ ਕੇ ਮਰ ਗਿਆ।
ਬਸ ਮੇਜ਼ ਤੇ ਸ਼ੋਅ ਕਰਾਉਣਾ ਤੂੰ। ਮਹਿਕਮੇ ਨਹਿਰ ਦਾ ਅਫਸਰ ਆ ਤੇ ਸਵੇਰੇ ਸਵੇਰੇ ਆਪ ਪਾਣੀ ਦੀ ਕੈਨ ਭਰਨ ਜਾਣ ਦੀ ਦੱਸੋ। ਤੁਹਾਡੀ ਵੀ ਕੋਈ ਇਲਮ ਚ ਹੋਵੇ। ਨਹੀਂ ਨਹੀਂ ਤੁਸੀਂ ਮੇਰੇ ਨਾਲ ਬੈਠ ਬੜੀ ਇਮਾਨਦਾਰੀ ਨਾਲ ਚੋਰੀ ਕਰਦੇ ਨੇ। ਇਹਨੇ ਵੀ ਚੋਰੀ ਕੀਤੀ। ਅੱਛਾ ਉੱਤੇ ਲਿਖਿਆ ਹੋਇਆ ਸੀ ਇਹ ਬੈਲ का बटन दबाओगे तो उसी वक्त ये तिजोरी खुल जाएगी। बैल का बटन खुल इन्हें बजाया वा तो पुलिस आ गई है तो पुलिस ने फड़ लिया तो नाले कह रहा यार मेरा हुण इंसानियत इतबार नहीं रहा। ਭਾਈ ਫਰੀਦ ਵੀ ਬੈਂਕ 'ਚ ਕੰਮ ਕਰਦਾ ਸੀ, ਤਿਜੋਰੀ ਖੋਲਣ ਗਿਆ ਤੇ ਨਾਲ ਇਹਦੇ ਕਲਾਇੰਟ ਸੀ। ਤਿਜੋਰੀ ਖੋਲਿਆ ਤੇ ਨਹੀਂ ਖੋਲੀ ਤੇ ਢੀਠ ਹੋ ਕਹਿੰਦਾ ਮੈਨੂੰ ਲੱਗਦਾ ਕਿਸੇ ਨੇ ਅੰਦਰੋਂ ਲਾਈ। ਅੱਛਾ ਇਹਨਾਂ ਦਾ ਵੀ ਪਾਕਿਸਤਾਨੀ ਕ੍ਰਿਕਟ ਟੀਮ 'ਚ ਨਾਮ ਆ ਗਿਆ ਤੇ ਪਹਿਲੇ ਦਿਨ ਹੀ ਅੱਲਾ ਦੀ ਰਹਿਮਤ ਨਾਲ ਕਿਤੇ ਦੇ ਨਾਲ ਚੂੜੀਦਾਰ ਪਜਾਮਾ ਪਾ ਕੇ ਭਾਈ ਫਰੀਦ ਰਾਤ ਨੂੰ ਨਾ ਮਿੱਠਾ ਭਾਈ ਡਾਕਟਰ ਨੂੰ ਫੋਨ ਕਰਕੇ ਕਹਿਣ ਡਿਆ ਡਾਕਟਰ ਸਾਹਿਬ ਮੈਨੂੰ ਨਾ ਨੀਂਦ ਆਉਣ ਦੀ ਬਿਮਾਰੀ ਲੱਗ ਗਈ। ਉਹਨੇ ਕਿਹਾ ਬੇਟੇ ਇਹਨੂੰ ਫਿਲਾ ਦੇਣਾ ਨਾ। ਭਾਈ ਫਰੀਦ ਵੀ ਕੌਮੀ ਟੀਮ 'ਚ ਲੱਗ ਗਿਆ ਤੇ ਕਮੈਂਟਰੀ ਵਾਲੇ ਨੂੰ ਕਹਿੰਦਾ 300 ਰੁਪਇਆ ਦਊਂਗਾ ਵੱਡੀ ਸਕਰੀਨ ਤੇ ਮਾਂ ਦੀ ਸ਼ਾਨ ਲਾ ਕੇ। ਮਿੱਠਾ ਗੁਰੀਆ ਆ ਬੇਟਾ ਜਿਹੜਾ ਫੜਿਆ ਗਿਆ ਥਾਣੇ ਜ਼ਮਾਨਤ ਹੋ ਗਈ ਤੇ ਬਾਹਰ ਆ ਗਿਆ ਤੇ ਬਾਹਰ ਵੇਖਿਆ ਤੇ ਬੋਰਡ ਤੇ ਤਸਵੀਰਾਂ ਲੱਗੀਆਂ ਇਸ਼ਤਿਹਾਰੀਆਂ ਦੀਆਂ। ਉਹਨਾਂ ਨੂੰ ਪੁੱਛਣ ਡਿਆ ਇਹ ਕੌਣ ਨੇ? ਕਹਿੰਦੇ ਜੀ ਇਹ ਵਾਂਟਡ ਨੇ ਇਹਨਾਂ ਨੂੰ ਫੜਨਾ। ਤੇ ਕਹਿੰਦਾ ਜਦੋਂ ਤਸਵੀਰਾਂ ਖਿੱਚੀਆਂ ਸੀ ਉਦੋਂ ਫੜ ਲੈਂਦੇ। ਇਹ ਵੀ ਖੁਸਰਾ ਸਿੱਧਾ ਡਾਕਟਰ ਬਣ ਕੇ ਤੇ ਬਲੱਡ ਪ੍ਰੈਸ਼ਰ ਮਸ਼ੀਨ ਨਹੀਂ ਲਾਉਣ ਡਿਆ, ਘੁੰਗਰੂ ਲਾ ਕੇ ਚੈੱਕ ਕਰ ਰਿਹਾ। ਇਹਦਾ ਕਬਾੜ ਦਾ ਕੰਮ ਸੀ ਤੇ ਪ੍ਰਾਪਰਟੀ ਡੀਲਰ ਬਣ ਗਿਆ। ਕਹਿੰਦਾ ਮੈਂ ਮਕਾਨ ਤੋਲ ਕੇ ਲੈਣਾ। ਇਹ ਭਾਈ ਵੀ ਖੁਸਰਾ ਸੀ ਤੇ ਡਾਕੂ ਬਣ ਗਿਆ। ਅੱਛਾ ਚੋਰੀ ਕਰਕੇ ਆਇਆ ਤੇ ਫੜਿਆ ਗਿਆ, ਘੁੰਗਰੂ ਪਾ ਕੇ ਗਿਆ। ਭਾਈ ਵੀ ਪਹਿਲੇ ਡਾਕਟਰ ਸੀਗੇ, ਬੜੀਆਂ ਜੁੱਤੀਆਂ ਪਈਆਂ। ਹਾਂ ਇੱਕ ਬੰਦੇ ਨੇ ਐਕਸਰਾ ਲਿਆ ਕੇ ਦਿਖਾਇਆ ਹੀ ਹਲੇ। ਐਕਸਰਾ ਫੜਦੇ ਕਹਿੰਦੇ ਓਏ ਹੋਏ ਸਿਗਰਟਾਂ ਘੱਟ ਕਰਦੇ, ਤੇਰੇ ਫਿਫਰੇ ਖਰਾਬ ਹੋ ਗਏ, ਤੇਰੇ ਗੁਰਦੇ ਖਰਾਬ ਹੋ ਗਏ। ਉਹਨੇ ਥੱਪੜ ਮਾਰਿਆ, ਕਹਿੰਦਾ ਐਕਸਰਾ ਮੇਰੀ 3 ਸਾਲ ਦੀ ਬੱਚੀ ਦਾ ਵਾ। ਉਹਦੇ ਲਾਗੇ ਰਹਿ ਕੇ ਬੰਦਾ ਇਹ ਐਕਸਰੇ ਦੇ ਕੇ ਕਹਿੰਦਾ ਉਹ ਇੰਨੀਆਂ ਸਿਗਰਟਾਂ ਪੈਂਦੇ ਤੁਹਾਡੇ ਗੁਰਦੇ ਖਰਾਬ ਹੋ। ਕਹਿੰਦਾ ਉਹ ਭਾਈ ਇਹ ਮੇਰੀ ਲੱਤ ਦਾ ਐਕਸਰੇ। ਅੱਛਾ ਸੋਹਣੀ ਭਾਈ ਮਾਸ਼ਾਅੱਲਾ ਤੁਹਾਡਾ ਮੂੰਹ ਵੀ ਐ ਜਿਵੇਂ ਸਲਾਈ ਮਸ਼ੀਨ ਨੂੰ ਮਾਊਸ ਲਾਇਆ ਹੁੰਦਾ। ਬਸ ਮੇਰੀ ਗੱਲ ਸੁਣੋ। ਮੈਂ ਐਂਕਰ ਹਾਂ ਇਸੇ ਅੱਛਾ ਮਿੱਠਾ ਬੁਰੀ ਇੱਕ ਬੰਦਾ ਨਾ ਭਾਈ ਤੁਹਾਨੂੰ ਹੀ ਕਹਿ ਰਿਹਾ ਮਿੱਠਾ ਬੁਰੀ ਇੱਕ ਬੰਦਾ ਸਿਗਰਟ ਪੀ ਰਿਹਾ ਨਾ ਤੇ ਪਰੇਸ਼ਾਨ ਹੋ ਕੇ ਉਹਨੂੰ ਵੇਖੀ ਜਾ ਰਿਹਾ। ਕਹਿੰਦਾ ਕੀ ਹੋਇਆ? ਕਹਿੰਦਾ ਭਾਜੀ ਤੁਹਾਡੇ ਅੰਦਰ ਕੋਈ ਕੋਇਲ ਸੜ ਗਈ, ਤੁਹਾਡੇ ਨੱਕ ਤੋਂ ਨਹੀਂ ਧੂਆਂ ਨਿਕਲ ਰਿਹਾ। ਮਿੱਠਾ ਭਾਈ ਪੁਲਿਸ 'ਚ ਸੀ। ਅੱਛਾ ਇੱਕ ਮੁਜਰਮ ਫੜਿਆ ਤੇ ਲੋਕਾਂ ਨੂੰ ਦੱਸਿਆ ਹੀ ਨਾ। ਉਹ ਕਿਉਂ? ਘਰੋਂ ਹੀ ਫੜ ਲਿਆ ਸੀ ਕਿਤੇ। ਉਹ ਮਰ ਗਿਆ। ਅੱਛਾ ਫਰੀਦ ਪਹਿਲੇ ਨਾ ਕਬਾੜ ਦਾ ਕੰਮ ਕਰਦੇ, ਡਾਕਟਰ ਬਣ ਗਿਆ। ਅੱਛਾ। ਕਹਿੰਦਾ ਮਰੀਜ਼ ਆਇਆ ਤੇ ਉਹਨੂੰ ਮਕਨਾਤੀਸ ਲਾਉਂਦੇ ਆ। ਸਾਰੀ ਵਟ ਬਿਠੇ ਐਸੀ ਗੱਲ। ਇਹ ਖੜਾ ਦਿਆ ਬੰਦਿਆ ਤੂੰ ਦੇਖ ਤਾਂ ਸਹੀ ਵੀ ਕਰਨ ਕੀ ਦਿਆ। ਇਹ ਖੁਸਰਾ ਸੀ ਤੇ ਪੁਲਿਸ 'ਚ ਲੱਗ ਗਿਆ ਅੱਛਾ ਤੇ ਮੌਤ ਦੇ ਖੂਹ ਤੇ ਚਲਾ ਗਿਆ। ਮੌਤ ਦੇ ਖੂਹ ਤੇ ਜਾ ਕੇ ਤੇ ਉਹਨਾਂ ਨੂੰ ਫੜਨ ਨਹੀਂ ਡਿਆ। ਉਹਨਾਂ ਨੇ ਕਿਹਾ ਠਹਿਰੋ ਮੈਂ ਵੀ ਆਉਣਾ 1 ਮਿੰਟ, ਮੈਂ ਕੱਪੜੇ ਪਾ ਕੇ। ਇਹਦਾ ਅੱਬਾ ਵੀ ਬਿਮਾਰ ਸੀ। ਇਹਨੂੰ ਉਹਨੇ ਭੇਜਿਆ ਜਾਂ ਮਿੱਠੇ ਲੈ ਗਿਆ। ਇਹ ਛੋਟੇ ਛੋਟੇ ਲੈ ਆਇਆ। ਕਹਿੰਦਾ ਇਹ ਕੀ? ਕਹਿੰਦਾ ਅੱਬਾ ਜੀ ਮਿੱਠੇ ਨੇ ਸੀ ਪੱਪੀਆਂ ਹੀ ਸੀ। ਇੰਨੀਆਂ ਸਿਗਰਟਾਂ ਪੀਂਦਾ ਸੀ 70,000 ਰੁਪਏ ਦੀ ਸਵਾਹ ਦੀ ਬਾਜ਼ਾਰ ਦੇ ਵਿੱਚ ਹੀ। ਇੰਨੀਆਂ ਸਿਗਰਟਾਂ ਪੀਂਦਾ ਸੀ ਇਹ ਜਿਹੜਾ ਪੈਰ ਨਹੀਂ ਲੱਗਾ। ਕਹਿੰਦਾ ਮੈਂ ਇਹਦਾ ਫੈਨ ਹਾਂ। ਅੱਛਾ ਫਸਲਾਂ 'ਚ ਜਾ ਕੇ ਸਿਗਰਟ ਪੀਣ ਡਿਆ। ਮੈਂ ਕਿਹਾ ਇਹ ਕੀ? ਕਹਿੰਦਾ ਕਿਸਾਨ ਵਾਲੇ ਹੁੰਦੇ। ਉਹ ਸਿਗਰਟਾਂ ਵਾਲੀ ਡੱਬੀ ਦੇ ਉੱਤੇ ਪੈਰ ਨਹੀਂ, ਉਹਦੇ ਪਟਾਕੇ ਕੱਢਣ ਦੇ। ਸੀਟਾਂ ਵਾਲੀ ਡੱਬੀ ਤੇ ਜਿਹੜਾ ਪੈਰ ਨਹੀਂ, ਸਰਦੀਆਂ 'ਚ ਉਹਨੂੰ ਵੀ ਸੇਕ ਰਿਹਾ। ਨਹੀਂ ਸਿਗਰਟਾਂ ਦੀ ਡੱਬੀ ਤੇ ਜਿਹੜਾ ਪੈਰ ਨਹੀਂ ਉਹਦੇ ਤੇ ਮਲਮ ਲਾਉਣਾ। ਕਹਿੰਦਾ ਪਤਾ ਨਹੀਂ ਕਦੋਂ ਦਾ ਸੜਿਆ। ਇਹਨੂੰ ਕਿਸੇ ਨੇ ਰਿਸ਼ਤੇਦਾਰ ਨੇ ਕਿਹਾ ਸਾਡੇ ਘਰ ਅੱਜ ਤੋਂ ਬਾਅਦ ਪੈਰ ਨਾ ਪਾਈ ਤੇ ਗੁੱਸੇ 'ਚ ਸਿਗਰਟਾਂ ਵਾਲੇ ਪੈਰ ਸੁੱਟਣ ਡਿਆ। ਅੱਛਾ ਦਿਲ ਕੀਤਾ ਵੀ ਹੁਣ ਘਰ ਪਾਏ ਪਕਾਉਣੇ ਤੇ ਸਿਗਰਟਾਂ ਦੀ ਡੱਬੀ ਤੋਂ ਪੈਰ ਕੱਟ ਹਾਂਡੀ 'ਚ ਸਿੱਟੇ। ਅਤੇ ਘਰ ਕਹਿਣਾ ਮੈਂ ਯਾਰ ਅੱਜ ਪਾ ਕੇ ਪਕਾਏ। ਅੱਛਾ ਫਰਕ ਭਾਈ ਦਾ ਨਾ ਇੱਕ ਬੇਟਾ ਵਾ 3 ਮਹੀਨੇ ਦਾ। ਵੀ 3 ਮਹੀਨੇ ਦਾ ਬੱਚਾ ਕੀ ਹੁੰਦਾ, ਉਹਨੂੰ ਨਾਲ ਲੈ ਕੇ ਨਾ ਕਿਰਾਣਾ ਸਟੋਰ ਤੇ ਲੈ ਕੇ ਸੌਦਾ ਲਿਜਾਣਾ। ਤੇ ਉਹ ਬੱਚੇ ਨੂੰ ਸਮਝਾਉਣੇ ਕਹਿੰਦਾ ਆ ਕਿਰਾਣੇ ਦੀ ਸ਼ਕਲ ਦੇਖ ਲੈ, ਇਹ ਵੱਡਾ ਹੋ ਕੇ ਤਾਂ ਸੌਦਾ ਲਿਜਾਇਆ ਕਰ। ਆਧਾਰ ਲੈਣਾ ਹੁਣ ਤੋਂ ਹੱਥ ਪਾ ਰਿਹਾ। ਅੱਛਾ ਉਸੇ ਕਰਿਆਨੇ ਵਾਲੀ ਦੁਕਾਨ ਤੋਂ ਇਹਨੇ ਸਿਗਰਟਾਂ ਦੀ ਡੱਬੀ ਲਈ ਆ ਤੇ ਨਾਲ ਦੀ ਦੁਕਾਨ ਤੇ ਜਾ ਕੇ ਕਹਿੰਦਾ ਜੀ ਇਹਦੇ ਨਾਲ ਦੀ ਜਰਾਬ ਦੇ ਦਿਓ ਇੱਕ। ਇੱਕ ਪੈਰ ਕਹਿੰਦਾ ਇੱਥੇ ਮੱਖੀ ਮੁੱਖੀ ਬੈਂਦੀ ਤਰ੍ਹਾਂ ਜ਼ਖਮੀ ਹੈ ਤੇ ਜਰਾਬ ਚੜਾ ਲਈ। ਅੱਛਾ ਜਿਹੜੇ ਜਿਹੜਾ ਪੈਰ ਡੱਬੀ ਤੇ ਸੜਿਆ ਵਾ ਨਾ ਉਹਦੇ ਤੇ ਕੁਆਰ ਗੰਦਲ ਬੰਨਣ ਡਿਆ। ਅੱਛਾ ਵੇਖੋ ਡੱਬੀ ਵਾਲਾ ਪੈਰ ਸਾਹਮਣੇ ਰੱਖ ਕੇ ਕਹਿੰਦਾ 10 ਟਕਾ ਇਹਦੀ ਜੇਬ 'ਚ ਨਹੀਂ ਤੇ ਪੈਰ ਜ਼ਮੀਨ ਤੇ ਨਹੀਂ ਲੱਗਦਾ। ਅੱਛਾ ਇਹਨੇ ਕਿ ਸਿਗਰਟਾਂ ਦਾ ਇੰਨਾ ਸ਼ੌਕੀਨ ਆ ਜਿਹੜਾ ਸਿਗਰਟਾਂ ਦੀ ਡੱਬੀ ਤੇ ਪੈਰ ਬਣਾਇਆ। ਈਦ ਵਾਲੇ ਦਿਨ ਉੱਤੇ ਨੌ ਪਾਲਿਸ਼ ਲਾ ਰਿਹਾ। ਅੱਛਾ ਫਰੀਦ ਨੇ ਨਾ ਗੰਨਾ ਚੁੱਕਣੇ ਦੇ ਲਾਗੇ ਐਕਸਟਰੇ ਰੱਖ ਲਈ।
ਭਾਈ ਸਿਗਰਟਾਂ ਦੀ ਡੱਬੀ 180 ਦੀ ਹੁੰਦੀ ਬਿਲਕੁਲ। ਇਹਨੂੰ 200 ਦੀ ਮਿਲਦੀ ਉਹ ਕਿਉਂ? ਇਹ ਨਾਲ ਸਨੀ ਪਲਾਸ ਲੈਂਦਾ ਉਹਦੇ ਉੱਤੇ ਪਹਿਲੇ ਲਾਉਂਦਾ ਫੇਰ ਸਿਗਰਟਾਂ ਕੱਢਦਾ। ਆਪਣੇ ਨਾਨਕਿਆਂ ਦੇ ਗਿਆ ਤੇ ਸਿਗਰਟਾਂ ਵਾਲੀ ਡੱਬੀ ਵਾਲਾ ਪੈਰ ਵਿਖਾ ਕੇ ਕਹਿੰਦਾ ਵੇਖੋ ਤੁਹਾਡੇ ਤੱਕ ਆਉਂਦੇ ਮੇਰੇ ਪੈਰਾਂ 'ਚ ਛਾਲੇ ਪੈ ਗਏ। ਅੱਛਾ ਕਹਿੰਦਾ ਮੇਰਾ ਪੈਰ ਸੈੱਟ ਹੋ ਗਿਆ। ਮੈਂ ਕਿਦਾਂ ਦੇਖਿਆ ਡੱਬੀ ਪੁੱਠੀ ਖੋਲੀ। ਅੱਛੀ ਗੱਲ। ਇੱਕ ਡੱਬੀ 'ਚ 45 ਸਿਗਰਟਾਂ ਪਾ ਕੇ ਕਹਿੰਦਾ ਮੇਰਾ ਪੈਰ ਭਾਰਾ ਹੋ ਗਿਆ। ਸਿਗਰਟਾਂ ਦਾ ਇੰਨਾ ਸ਼ੌਕੀਨ ਹੈ ਵੀ ਉਹ ਸਿਗਰਟਾਂ ਦੀ ਡੱਬੀ ਤੇ ਜਿਹੜਾ ਪੈਰ ਬਣਿਆ ਚਾਂਦ ਰਾਤ ਉੱਤੇ ਮਹਿੰਦੀ ਲਵਾ ਰਿਹਾ। ਫੁੱਲ ਪਵਾ ਕੇ। ਅੱਛਾ ਘਰ ਡੱਬੀ ਸਿਗਰਟਾਂ ਦੀ ਡੱਬੀ ਲੈ ਕੇ ਆਇਆ ਤੇ ਲੈਟ ਚਲ ਗਈ। ਕਹਿੰਦਾ ਕੈਸਾ ਪੈਰ ਪਾਇਆ ਯਾਰ ਤੂੰ। ਏਦਾਂ ਅਕਸਰ ਪੈਰ ਪੈਂਦੇ ਹੁੰਦੇ ਆ। ਅਕਸਰ ਕੱਲ ਆਪਣੇ ਇੱਥੇ ਵੀ ਪਿਆ ਸੀ ਇੱਕ ਪੈਰ। ਸਿਗਰਟਾਂ ਵਾਲੀ ਡੱਬੀ ਦਾ ਵੇਖ ਕੇ ਨਾ ਨਕਸ਼ਾ ਜਿਹਾ ਤੇ ਉੱਤੋਂ ਉਹਦੇ ਰੱਸੀ ਬੰਨਣ ਦੇ ਆ ਉਹ ਕਿਉਂ? ਉਹ ਸਿਰੇ ਜੇ ਦੇ ਕਹਿੰਦਾ ਜ਼ਹਿਰ ਤਾਂ ਨਾ ਚੜ ਜਾ। ਅੱਛਾ ਇਹਦੀ ਡੱਬੀ ਨਾ ਸਿਗਰਟ ਵਾਲੀ ਬੈੱਡ ਤੋਂ ਥੱਲੇ ਡਿੱਗੀ ਉਹਨੇ ਮੁੰਡਾ ਭੱਜਿਆ ਕਹਿੰਦਾ ਪੈਰ ਨਾ ਮਿੱਧਦੀ। ਅੱਛਾ ਫਰੀਦ ਦੇ ਵੀ ਨਾ ਹਾਲਾਤ ਬਦਲ ਕੇ ਕੋਈ ਨੰਬਰ ਲੱਗ ਗਿਆ ਪਾਉਂਡ ਲੱਗ ਗਿਆ ਤੇ ਇਹਨਾਂ ਨੇ ਲੈਮੋਜ਼ੀਨ ਦੇਤੀ ਆ ਤੇ ਹੁਣ ਹੋਰ ਕਾਰੋਬਾਰ ਕਰਨ ਦਾ ਕੋਈ ਪੈਸਾ ਪੂਸਾ ਨਹੀਂ ਹੈ ਤੇ ਵਿੱਚ ਉਹ ਟੇਪ ਲਾਈ ਆ 20 ਰੁਪਏ ਦਾ ਕੇਕ 10 ਰੁਪਏ ਦਾ 10 ਰੁਪਏ ਦਾ ਕੇਕ 5 ਰੁਪਏ। ਅੱਛਾ ਕੋਈ ਗਰੀਬ ਆਦਮੀ ਹੈ ਪਤਾ ਨਹੀਂ ਲੈਮੋਜ਼ੀਨ ਕਿਹਨੂੰ ਕਹਿੰਦਾ। ਕਿਸੇ ਨੂੰ ਪੁੱਛਿਆ ਕਿ ਲੈਮੋਜ਼ੀਨ ਕਿਹਨੂੰ ਕਹਿੰਦੇ? ਕਹਿੰਦਾ ਅਸੀਂ ਡੇਲੀ ਉਹਦੀ ਸ਼ਿਕੰਜਵੀ ਪੀਂਦੇ ਹਾਂ। ਓਏ ਉਹ ਲੈਮਨ ਅਸਨੇ ਐਨੇ ਲੈਮੋਜ਼ੀਨ ਦੇ ਵਿੱਚ ਯਾਨੀ ਲੈ ਲਈ ਗੱਲਾਂ ਨੇ ਪੈਸੇ ਦੇ ਦਿੱਤੇ ਤੇ ਹਜੇ ਵਿੱਚ ਬੈਠਾ ਵਾ ਤੇ ਹੱਥ ਮਾਰ ਕਹਿੰਦਾ ਚਲੇ। ਅੱਛਾ ਫਰੀਦ ਨੇ ਵੀ ਲੈਮੋਜ਼ੀਨ ਲੈ ਲਈ ਆ ਤੇ ਵਿੱਚ ਕੋਨਾ ਵਾਲੀ ਮਸ਼ੀਨ ਰੱਖੀ ਆ। ਅੱਛਾ ਫਰੀਦ ਨੇ ਫੇਰ ਡੱਬੀ ਲਈ ਤੇ ਡੱਬੀ ਲੈ ਕੇ ਰੋਣ ਲੱਗ ਗਿਆ। ਮੈਂ ਕਿਹਾ ਰੋਣ ਕਦੋਂ ਲਿਆ? ਕਹਿੰਦਾ ਪੈਰ ਮੇਰੇ ਦਾਦੇ ਦਾ। ਮੈਂ ਕਿਹਾ ਤੈਨੂੰ ਕਿੱਦਾਂ ਪਤਾ? ਕਹਿੰਦੇ ਉਹਦੀਆਂ ਵੀ 5 ਉਂਗਲਾਂ ਸੀ। ਅੱਛਾ ਸਿਗਰਟਾਂ ਵਾਲੀ ਡੱਬੀ ਨਾਲ ਜਿਹੜਾ ਉੱਤੇ ਪੈਰ ਬਣਾਉਂਦੇ ਇੰਨਾ ਪਿਆਰ ਵੀ ਘੜੇ 'ਚ ਸਿੱਟੇ ਉਹ ਪੈਰ ਕੱਟ ਕੇ। ਕਹਿੰਦਾ ਮੈਂ ਪੈਰ ਧੋ ਪੀਣਾ। ਸਿਗਰਟਾਂ ਵਾਲੀ ਡੱਬੀ ਵਾਲਾ ਪੈਰ ਵੇਖ ਕੇ ਨਾ ਤੇ 11 ਵਜੇ ਨੂੰ ਫੋਨ ਕਰਦਾ ਕਿੰਨਾ ਸੱਟ ਲੱਗ ਗਈ ਤੁਹਾਨੂੰ। ਅੱਛਾ ਨਾਜ਼ਰੀਨ ਇਹਨਾਂ ਦੀਆਂ ਸਿਗਰਟਾਂ ਦੀਆਂ ਡੱਬੀਆਂ ਨਹੀਂ ਮੁੱਕਣੇ। ਅੱਛਾ ਨਾਜ਼ਰੀਨ ਇੱਕ ਹੋਰ ਗੱਲ ਹੈ ਕਿ ਸਿਗਰਟ ਇਹਨਾਂ ਦੋਸਤਾਂ 'ਚ ਕੋਈ ਵੀ ਨਹੀਂ ਪੀਂਦਾ ਤੇ ਨਾ ਹੀ ਪੀਣੇ ਚਾਹੀਦੇ ਕਿਉਂਕਿ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦੇ ਆ। ਆਪ ਵੀ ਬਚੋ ਤੇ ਆਪਣੇ ਬੱਚਿਆਂ ਲਈ ਵੀ ਬਚਾਓ। ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅੱਲਾਹ ਹਾਫਿਜ਼।